जो मैं किताबां पढ़नियां शुरू करती जो मैं बहुत छोटे उम्र का सी ਤੇ ਹਾਈ ਸਕੂਲ ਤੱਕ ਮੈਂ ਜਿੰਨੇ ਵੀ ਪੰਜਾਬੀ ਦੇ ਨਾਵਲ ਛਪੇ ਸੀ ਉਦੋਂ ਜਿਹੜੇ ਸਾਡੇ ਵੱਡੇ ਨਾਂ ਉਧਰਲੇ ਸੀ ਨਾਨਕ ਸਿੰਘ ਗੁਰਬਖਸ਼ ਸਿੰਘ ਜਸਵੰਤ ਸਿੰਘ ਕਮਲ ਅੰਮ੍ਰਿਤਾ ਪ੍ਰੀਤਮ ਕਰਤਾਰ ਸਿੰਘ ਦੁੱਗਲ ਉਦੋਂ ਗਾਰਗੀ ਵੀ ਥੋੜਾ ਲਿਖ ਰਹੇ ਸੀ ਗਾਰਗੀ ਵੀ ਲਿਖਦੇ ਸੀ ਤੇ ਜਿੰਨੇ ਵੀ ਮੈਨੂੰ ਮਤਲਬ ਕਿਤਾਬਾਂ ਜਿਹੜੀਆਂ ਮਿਲ ਸਕਦੀਆਂ ਸੀ ਔਰ ਕਾਫੀ ਸਾਡੇ ਮੈਂ ਫਗਵਾੜੇ ਪੜ੍ਹਦਾ ਸਾਂ ਉੱਥੇ ਸਾਡਾ ਸਕੂਲ ਦੇ ਵਿੱਚ ਲਾਇਬ੍ਰੇਰੀ ਸੀ ਨਾਲ ਕਾਲਜ ਸੀ ਉੱਥੇ ਲਾਇਬ੍ਰੇਰੀ ਸੀ ਮੈਂ ਮਤਲਬ ਹਰ ਪਾਸੋਂ ਜਿੱਥੇ ਮੈਨੂੰ ਕਿਤਾਬ ਮਿਲਦੀ ਤਾਂ ਮੈਂ ਪੜ੍ਹਦਾ 20 ਸਾਲਾਂ ਦੀ ਉਮਰ ਤੇ ਤੁਸੀਂ ਚਲੇ ਗਏ ਹਾਂ ਤੇ ਮਤਲਬ ਇਹ ਮੈਂ ਗੱਲ ਕਰ ਰਿਹਾ ਪਹਿਲੇ ਇੰਨੀ ਖੇਡ ਇੰਨੀ ਚੇਤੇ ਕਿਉਂ ਲੱਗੀ 15 ਸਾਲ ਦੀ ਉਮਰ ਤੱਕ ਪੰਜਾਬੀ ਦੇ ਸਾਰੇ ਨਾਵਲ ਵਗੈਰਾ ਪੜ੍ਹਦਾ ਸੀ ਅੱਛਾ ਮਤਲਬ ਤੁਹਾਡੇ ਖਰਾਬ ਹੋਣ ਦੀ ਵਜ੍ਹਾ ਇਹੀ ਹੈਗੀ ਇਹ ਸਾਰਾ ਮਾਹੌਲ ਲਾਇਬ੍ਰੇਰੀ ਉਹ ਸੌਰੀ ਹਾਂ ਇਹ ਮਾਹੌਲ ਕਿੱਥੋਂ ਮਿਲਿਆ ਤੁਹਾਨੂੰ ਇਹ ਘਰ 'ਚ ਇਸ ਤਰ੍ਹਾਂ ਦੀ ਸੀ ਬਿਲਕੁਲ ਇਦਾਂ ਦਾ ਕੋਈ ਮਾਹੌਲ ਨਹੀਂ ਸਿਰਫ ਕਿਤਾਬਾਂ 'ਚ ਮਿਲਿਆ ਮਤਲਬ ਕੁਝ ਵੀ ਜਦੋਂ ਮੈਂ ਫਗਵਾੜੇ ਪੜ੍ਹਦਾ ਸੀ ਕੁਝ ਦੋਸਤ ਇਸ ਕਿਸਮ ਦੇ ਬਣ ਗਏ ਜਿਨ੍ਹਾਂ ਦਾ ਜਿਹੜਾ ਸਾਹਿਤਕ ਮਾਹੌਲ ਸੀ ਤੇ ਇੱਕ ਸਾਡੇ ਪ੍ਰੀਤਲੜੀ ਮੈਗਜ਼ੀਨ ਜਿਹੜਾ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸੀ ਅੱਜ ਵੀ ਚੱਲਦਾ ਉਹਦਾ ਮੇਰੇ ਤੇ ਬੜਾ ਅਸਰ ਹੋਇਆ ਮੈਂ ਉਹ ਤਕਰੀਬਨ 5ਵੀਂ ਜਮਾਤ 'ਚ ਪੜ੍ਹਦਾ ਉਹ ਮੈਂ ਪੜ੍ਹਨ ਲੱਗ ਪਿਆ ਤੇ ਇਸ ਕਿਸਮ ਦੇ ਜਿਹੜੇ ਅਸਰ ਉਹ ਹੋਏ ਥੋੜਾ ਜਿਹਾ ਇੱਕ ਸਿਆਸੀ ਅਸਰ ਵੀ ਜਿਹੜਾ ਤੁਸੀਂ ਪ੍ਰੋਗਰੈਸਿਵ ਪਾਸੇ ਦੀ ਗੱਲ ਕੀਤੀ ਹੈ ਮੇਰੇ ਤਾਇਆ ਜੀ ਕੈਨੇਡਾ ਗਏ ਸੀ 1931 ਦੇ ਤੇ ਉਹ 1951 ਚ 20 ਸਾਲ ਬਾਅਦ ਮੁੜ ਕੇ ਆਏ ਤੇ ਉਦੋਂ ਪੰਜਾਬ ਦੇ ਵਿੱਚ ਕਾਫੀ ਲੈਫਟ ਦੀ ਮੂਵਮੈਂਟ ਸੀ ਆਜ਼ਾਦੀ ਤੋਂ ਬਾਅਦ ਨਹੀਂ ਨਕਸਲਵਾੜੀ ਤੋਂ ਬਹੁਤ ਬਾਅਦ ਦੀ ਅੱਛਾ 20 ਸਾਲ ਬਾਅਦ ਆਈ 51 ਦੀ ਗੱਲ ਕਰ ਅੱਛਾ ਹਾਂ ਉਸ ਵੇਲੇ ਵੀ ਕਾਫੀ ਜਿਹੜੀ ਉਹ ਕਮਿਊਨਿਸਟ ਮੂਵਮੈਂਟ ਸੀਗੀ ਤੇ ਦਰਸ਼ਨ ਸਿੰਘ ਕੈਨੇਡੀਅਨ ਜਿਹੜੇ ਕੈਨੇਡਾ ਤੋਂ ਆਏ ਸੀ ਉਹ ਮੇਰੇ ਤਾਏ ਦੇ ਬਹੁਤ ਵਧੀਆ ਦੋਸਤ ਹੁੰਦੇ ਸੀ ਤੇ 50s ਦੇ ਵਿੱਚ ਸਾਡੇ ਘਰ ਜਿਹੜੇ ਕਮਿਊਨਿਸਟ ਉਹ ਆ ਕੇ ਲੁਕਦੇ ਹੁੰਦੇ ਸੀ ਅੰਡਰਗਰਾਉਂਡ ਹੁੰਦੇ ਸੀ ਤੇ ਉਹ ਮੈਂ ਕਿਸੇ ਤਰ੍ਹਾਂ ਮੈਂ ਉਹਨਾਂ ਦੀਆਂ ਨਿਕਾਹ ਦਾ ਗੱਲਾਂ ਸੁਣਦਾ ਰਿਹਾ ਉਹਨਾਂ ਦੀ ਤੇ ਉਹਦਾ ਵੀ ਅਸਰ ਮੇਰੇ ਤੇ ਸੀਗਾ ਸੋ ਪ੍ਰੋਗਰੈਸਿਵ ਪਰ ਮੈਂ ਲਿਖਣਾ ਜਿਹੜਾ ਸਹੀ ਮਾਇਨਿਆਂ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਸੀਗਾ ਪਹਿਲਾਂ ਲਿਖਣਾ ਮੈਂ 20 ਸਾਲ ਤੋਂ ਬਾਅਦ ਕੈਨੇਡਾ ਜਾਣ ਤੋਂ ਬਾਅਦ ਸ਼ੁਰੂ ਕੀਤਾ ਤੇ ਪਹਿਲਾਂ ਕਵਿਤਾ ਲਿਖੀ ਤੇ ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ਦੇ ਵਿੱਚ ਮੇਰੀ ਇੱਕ ਕਵਿਤਾ ਛਾਪ ਦਿੱਤੀ ਤੇ ਫਿਰ ਪਰ ਲੱਗ ਗਿਆ ਫਿਰ ਇਹਦਾ ਮਤਲਬ ਉੱਥੇ ਛਪਣਾ ਕਿਉਂਕਿ ਬਹੁਤ ਵੱਡੀ ਗੱਲ ਸੀ ਸਿਲੈਕਟਿਵ ਲੋਕ ਛਪਦੇ ਸਨ ਨਾਗਮਣੀ ਪ੍ਰੀਤਲੜੀ ਤੇ ਆਰਸੀ ਤਿੰਨ ਵੱਡੇ ਮੈਗਜ਼ੀਨ ਸੀ ਇਹਨਾਂ ਦੇ ਵਿੱਚ ਛਪ ਜਾਣਾ ਮਤਲਬ ਗੱਲ ਬਣ ਜਾਂਦੀ ਸੀ ਤੁਸੀਂ ਮਤਲਬ ਮੋਹਰ ਲੱਗ ਜਾਂਦੀ ਸੀ ਮੇਰੀ ਪਹਿਲੀ ਕਵਿਤਾ ਨਾਗਮਣੀ ਦੇ ਵਿੱਚ ਛਪ ਗਈ ਉਹ ਕਿਉਂ ਜੀ ਸੀ ਮਤਲਬ ਰੋਮਾਂਟਿਕ ਸੀ ਜਾਂ ਪੋਲੀਟੀਕਲ ਸੀ ਵੈਸੇ ਤਾਂ ਸਾਰੀਆਂ ਹੁੰਦੀਆਂ ਇੰਟਰਲਿੰਕ ਹੀ ਹੁੰਦੀਆਂ ਨੇ ਥੋੜੀ ਜਿਹੀ ਰੋਮਾਂਟਿਕ ਹੀ ਸੀ ਉਹ ਅੱਛਾ ਹਾਂ ਥੋੜੀ ਜਿਹੀ ਰੋਮਾਂਟਿਕ ਉਹਦੇ ਪਿੱਛੇ ਕੋਈ ਵਜ੍ਹਾ ਵੀ ਹੋਣੀ ਹੈ ਉਹਦੇ ਬਾਰੇ ਮੈਂ ਹੁਣ ਕੋਈ ਗੱਲ ਨਹੀਂ ਕੌਣ ਜ਼ਮਾਨਾ ਨਹੀਂ ਰਿਹਾ ਬਾਲ ਮੇਰੇ ਐਨ ਸਾਰੇ ਚਿੱਟੇ ਹੋਏ ਅਗਲੇ ਕਹਿੰਦੇ ਉਹ ਨਾਨਾ ਇਹੀ ਕਰਦਾ ਫਿਰਦਾ ਸੀ